ਬਿਸਮਿल्लाहिर्रहमानिर्रहीम ਤੇ अस्सलाम वालेकुम। 13 ਅਕਤੂਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਜ਼ਰਾ ਕਾਊਂਟਡਾਊਨ ਤੇ ਗੱਲ ਕਰ ਲਈਏ। 47 ਡੇਜ਼ 47 ਦਿਨ ਬਾਕੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਸਭ ਤੋਂ ਪਹਿਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਸ ਵੇਲੇ ਮੁਰੀਦਕੇ ਤੋਂ ਹੈ। ਮੁਰੀਦਕੇ ਦੇ ਵਿੱਚ ਅੱਜ ਉਹ ਕੁਝ ਹੋਇਆ ਜਿਹਦਾ ਕਦੇ ਕਿਸੇ ਨੇ ਸੋਚਿਆ ਨਹੀਂ ਸੀ। ਇਸ ਵੇਲੇ ਤੱਕ ਮੁਤਜ਼ਾਦ ਇਤਲਾਹਾਂ ਨੇ, ਕੋਈ ਆਂਦਾ 200 ਬੰਦਾ ਉੱਥੇ ਸ਼ਹੀਦ ਕਰ ਦਿੱਤਾ ਗਿਆ ਤੇ ਕੋਈ ਆਂਦਾ 100 ਤੇ ਕੋਈ ਆਂਦਾ 50। ਲੇਕਿਨ ਜੋ ਵੀਡੀਓਜ਼ ਮੈਂ ਵੇਖ ਰਿਹਾ ਉਹ ਤੁਹਾਨੂੰ ਵਿਖਾ ਨਹੀਂ ਸਕਦੇ। ਉਹਦੀ ਵਜ੍ਹਾ ਹੈ ਕਿ YouTube ਅਲਾਉ ਨਹੀਂ ਕਰਦੀ। YouTube ਦੇ ਕਵਾਨੀਨ ਨੇ, ਉਹਨਾਂ ਨੂੰ ਫਾਲੋ ਕਰਨਾ ਹੁੰਦਾ। ਤੁਸੀਂ ਲਾਸ਼ਾਂ, ਖੂਨ, ਫਾਇਰਿੰਗ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਵਿਖਾ ਸਕਦੇ। ਲੇਕਿਨ ਜੋ ਮੈਂ ਵੀਡੀਓਜ਼ ਵੇਖ ਰਿਹਾ ਉਹ ਵੇਖੀਆਂ ਨਹੀਂ ਜਾ ਸਕਦੀਆਂ। ਮਤਲਬ ਇਹ ਯਕੀਨ ਨਹੀਂ ਆਉਣ ਡਿਆ ਵੀ ਇਹ ਸਾਰਾ ਕੁਝ ਆਪਣੇ ਮੁਲਕ 'ਚ ਹੋਇਆ। ਇਹ ਆਪਰੇਸ਼ਨ ਕਿਤੇ ਸਵੇਰ ਦੇ ਵੇਲੇ ਸ਼ੁਰੂ ਹੋਇਆ, ਮੇਰਾ ਖਿਆਲ ਕੋਈ 2-3 ਵਜੇ। ਅਸੀਂ ਆਪਣੇ ਪਿਛਲਾ ਜਿਹੜਾ ਉਰਦੂ ਵੀਲੌਗ ਉਹਦੇ ਵਿੱਚ ਜਿਸ ਵੇਲੇ ਰਿਕਾਰਡ ਕਰ ਰਹੇ ਸਾਂ ਤੇ ਉਦੋਂ ਇਹ ਆਪਰੇਸ਼ਨ ਸ਼ੁਰੂ ਹੋਇਆ ਸੀ। ਉਦੋਂ ਇਹ ਸਾਰੀ ਵੀਡੀਓਜ਼ ਇਸ ਤਰ੍ਹਾਂ ਦੀਆਂ ਨਹੀਂ ਸੀ ਆਈਆਂ। ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਉੱਥੇ ਲਾਈਵ ਫਾਇਰਿੰਗ ਹੋ ਰਹੀ ਹੈ, ਸਿੱਧੀ ਫਾਇਰਿੰਗ। ਉੱਥੇ ਲੋਕਾਂ ਨੂੰ ਗੋਲੀਆਂ ਵੀ ਮਾਰੀਆਂ ਜਾ ਰਹੀਆਂ ਨੇ, ਉੱਥੇ ਆਂਸੂ ਗੈਸ ਵੀ ਹੈ, ਉੱਥੇ ਪੁਲਿਸ ਵੀ ਬੁਲਾਈ ਗਈ ਹੈ। ਸਾਰਾ ਕੁਝ ਸਾਹਮਣੇ ਆਇਆ ਸੀ। ਲੇਕਿਨ ਇਹ ਪਤਾ ਨਹੀਂ ਸੀ ਲੱਗਾ ਕਿ ਇਸ ਤਰ੍ਹਾਂ ਸਿੱਧੀਆਂ ਗੋਲੀਆਂ ਮਾਰੀਆਂ ਜਾਣਗੀਆਂ। ਅਮੂਮੀ ਤੌਰ 'ਤੇ ਤੁਹਾਨੂੰ ਪਤਾ ਰਬਰ ਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਨੇ, ਕੋਈ ਆਂਸੂ ਗੈਸ ਮਾਰੀ ਜਾਂਦੀ ਹੈ, ਲੋਕਾਂ ਨੂੰ ਲਾਠੀ ਚਾਰਜ ਵਗੈਰਾ, ਡਿਸਪਰਸ, ਪਾਣੀ ਸ਼ਾਣੀ ਸੁੱਟਿਆ ਜਾਂਦਾ ਹੈ। ਲੇਕਿਨ ਇਹ ਤਾਂ ਅਖੀਰੀ ਕਰ ਦਿੱਤੀ ਗਈ ਹੈ। ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਇਹਦੇ ਵਿੱਚ ਵੀਲੌਗ 'ਚ ਅਸੀਂ ਰੱਖ ਨਹੀਂ ਸਕਦੇ। YouTube ਅਲਾਉ ਨਹੀਂ ਕਰਦਾ। ਰੱਖਾਂਗੇ ਵੀ ਤਾਂ ਉਹਨੂੰ ਤੁਸੀਂ ਫਿਰ ਇਹ ਵੀਲੌਗ ਵੇਖ ਹੀ ਨਹੀਂ ਸਕੋਗੇ। ਤੁਹਾਡੇ ਮਤਲਬ ਇਹ ਵੀਡੀਓ ਹੀ ਪਲੇ ਨਹੀਂ ਹੋਏਗੀ, ਰਿਸਟ੍ਰਿਕਸ਼ਨਸ ਲੱਗ ਜਾਣਗੀਆਂ ਇਹਦੇ 'ਤੇ। ਇਸ ਲਈ ਇਹ ਮਜਬੂਰੀ ਹੈ, ਵਰਨਾ ਮੈਂ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਵਿਖਾ ਸਕਾਂ ਕਿ ਉੱਥੇ ਕੀ ਮਨਾਜ਼ਰ ਨੇ। ਮਤਲਬ ਸਿਰਾਂ ਦੇ ਵਿੱਚ, ਮੱਥਿਆਂ ਦੇ ਵਿੱਚ ਗੋਲੀਆਂ ਲੱਗੀਆਂ ਨੇ, ਪੂਰੇ ਜਿਸਮ ਜਿਹੜੇ ਨੇ ਲਹੂ ਲਹਾਨ ਨੇ, ਔਰ ਲਾਸ਼ਾਂ ਤੜਫ ਰਹੀਆਂ ਨੇ, ਸੜਕਾਂ 'ਤੇ ਪਈਆਂ ਨੇ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ। ਔਰ ਉਹਨਾਂ ਦੇ ਲਾਗੇ ਉਹਨਾਂ ਦੇ ਅਜ਼ੀਜ਼, ਕਿਸੇ ਦਾ ਭਰਾ, ਕਿਸੇ ਦਾ ਦੋਸਤ, ਉਹ ਕੁਰਲਾ ਰਹੇ ਨੇ। ਉਹ ਉੱਥੇ ਬੈਠੇ, ਜ਼ਾਹਿਰ ਹੈ ਇਹ ਗਿਲਾ ਜਾਂ ਤੁਸੀਂ ਉਹਨੂੰ ਕਹੋ ਵੈਣ ਪਾਉਣਾ ਕਹੋ, ਜੋ ਵੀ ਕਹਿਣਾ ਉਹ ਤੁਸੀਂ ਕਹਿ ਸਕਦੇ ਹੋ। ਉੱਥੇ ਬੈਠੇ ਵੈਣ ਪਾ ਰਹੇ ਨੇ ਕਿ ਸਾਡੇ ਜਿਹੜੇ ਮੁਲਕ ਦੇ ਅਦਾਰੇ ਨੇ ਉਹਨਾਂ ਨੇ ਸਾਡੇ ਨਾਲ ਇਹ ਕਰ ਛੱਡਿਆ। ਤਹਿਰੀਕੇ ਲਬੈਕ ਦੀ ਜਿਹੜੀ ਪੂਰੀ ਦੀ ਪੂਰੀ ਸੋਚ ਸੀ ਸਾਡੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਰਾਚੀ 'ਚ ਜੋ ਕੁਝ ਕੀਤਾ ਗਿਆ, ਇਸੇ ਤਰੀਕੇ ਨਾਲ ਅਫਗਾਨ ਜਹਾਦ ਦੇ ਨਾਂ 'ਤੇ ਜੋ ਪੂਰੇ ਮੁਲਕ ਦੇ ਨਾਲ ਕੀਤਾ ਗਿਆ ਜ਼ਿਆਉਲ ਹਕ ਸਾਹਿਬ ਦੇ ਜ਼ਮਾਨੇ 'ਚ, ਇਸੇ ਤਰੀਕੇ ਨਾਲ ਜੋ ਝੰਗ ਡਿਸਟ੍ਰਿਕਟ ਦੇ ਵਿੱਚ ਕੀਤਾ ਗਿਆ, ਇਹ ਲਾਰਜਰ ਇੱਕ ਜੋ ਝੰਗ ਡਿਸਟ੍ਰਿਕਟ ਦੇ ਵਿੱਚ ਕੀਤਾ ਗਿਆ ਸੀ, ਉਸੇ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਉਹ ਅਨਫੋਰਚੂਨੇਟਲੀ ਲਾਂਚ ਕੀਤਾ ਗਿਆ ਸੀ ਉਸ ਵੇਲੇ ਲਬੈਕ। ਇਹਦੇ ਪਿੱਛੇ ਜ਼ਾਹਿਰ ਹੈ ਸਾਡੀਆਂ ਏਜੰਸੀਜ਼ ਨੇ ਇਹਨੂੰ ਪ੍ਰਵਾਨ ਚੜ੍ਹਾਇਆ ਸੀ। ਔਰ ਜਦੋਂ ਕਿਸੇ ਹਕੂਮਤ ਨੂੰ ਕਾਬੂ ਕਰਨਾ ਹੁੰਦਾ ਸੀ ਤੇ ਇਹਨੂੰ ਲਾਂਚ ਕਰ ਦਿੱਤਾ ਜਾਂਦਾ ਸੀ। ਹੁਣ ਵੀ ਜਿਸ ਵੇਲੇ ਗਜ਼ਾ ਦਾ ਮਾਮਲਾ ਪੂਰੀ ਦੁਨੀਆ, ਹੁਣ ਅੱਜ ਹੀ ਦੇ ਦਿਨ 13 ਤਾਰੀਖ ਨੂੰ ਹੀ ਮਿਸਰ ਦੇ ਵਿੱਚ ਐਗਰੀਮੈਂਟ ਹੋ ਰਿਹਾ। ਉੱਥੇ ਸਾਰੇ ਮੁਸਲਮਾਨ ਵੀ ਸਾਈਨ ਕਰ ਰਹੇ ਨੇ, ਸਦਰ ਟਰੰਪ ਵੀ, ਤੇ ਸਾਰੇ ਜਿਹੜੇ ਨੇ ਉਹਨੂੰ ਸਪੋਰਟ ਕਰ ਰਹੇ ਨੇ। ਤੇ ਗਜ਼ਾ ਦਾ ਜਿਹੜਾ ਮਾਮਲਾ ਉਹ ਥੋੜ੍ਹਾ ਬਹੁਤ ਕਿਸੇ ਪਾਸੇ ਲੱਗ ਰਿਹਾ। ਲੇਕਿਨ ਐਨ ਉਸ ਵੇਲੇ ਜਦੋਂ ਲੋੜ ਨਹੀਂ ਸੀ ਇਸ ਇhtਜਾਜ ਦੀ, ਉਦੋਂ ਇਹਨਾਂ ਦੇ ਕੋਲੋਂ ਇhtਜਾਜ ਕਢਵਾਇਆ ਗਿਆ। ਮੈਂ ਤੁਹਾਨੂੰ ਪਿਛਲੇ ਵੀ ਉਰਦੂ ਵੀਲੌਗ ਦੱਸਿਆ ਸੀ ਕਿ ਏਜੰਸੀਆਂ ਇਸ ਤਰ੍ਹਾਂ ਕੰਮ ਕਰਦੀਆਂ ਨੇ ਕਿ ਇੱਕ ਏਜੰਸੀ ਆਂਦੀ ਤੁਸੀਂ ਕੱਢੋ, ਇਹ ਬੜਾ ਜ਼ਬਰਦਸਤ ਟਾਈਮ ਜੇ ਕੱਢੋ। ਦੂਜੀ ਏਜੰਸੀ ਜਿਹੜੀ ਹੈ ਉਹ ਦੂਜੇ ਪਾਸੇ ਨੂੰ ਆਂਦੀ ਇਹਨਾਂ ਨੂੰ ਠੋਕੋ, ਇਹ ਅਗਰ ਅੱਗੇ ਆ ਗਏ ਤਾਂ ਤੁਹਾਡੇ ਲਈ ਮਸਲਾ ਬਣੇਗਾ। ਉਹਨਾਂ ਨੇ ਠੋਕ ਛੱਡਿਆ ਹੁਣ। ਅਤੇ ਦੂਸਰੇ ਲਫ਼ਜ਼ਾਂ ਦੇ ਵਿੱਚ ਸਾਦ ਰਿਜ਼ਵੀ ਨੂੰ ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ ਸੀ ਉਹਨਾਂ ਨੇ ਅੱਜ ਇਸਤੇਮਾਲ ਕਰ ਲਿਆ। ਲੇਕਿਨ ਇਹਦੇ 'ਚ ਮੈਨੂੰ ਅਫਸੋਸ ਕੀ ਹੈ, ਮੈਂ ਤੁਹਾਨੂੰ ਪਹਿਲੇ ਦਿਨ ਤੋਂ ਦੱਸਿਆ ਕਿ ਮੈਂ ਪਾਕਿਸਤਾਨੀ ਫੇਕ ਲਿਬਰਲਸ ਤਰ੍ਹਾਂ ਇਹ ਨਹੀਂ ਕਰ ਸਕਦਾ ਕਿ ਜਿਹੜਾ ਬੰਦਾ ਉਹਦਾ ਕੋਈ ਸਿਆਸੀ ਨਜ਼ਰੀਆ ਮੈਨੂੰ ਪਸੰਦ ਨਹੀਂ ਹੈ ਅਤੇ ਉਹਨੂੰ ਅਗਰ ਕੋਈ ਗੋਲੀ ਮਾਰਨ ਡਿਆ ਤਾਂ ਮੈਂ ਆਖਾਂ ਬਿਲਕੁਲ ਠੀਕ ਹੈ। ਕਈ ਪਾਕਿਸਤਾਨ ਦੇ ਵਿੱਚ ਇਹੋ ਜਿਹੇ ਪਲੀਤ ਲੋਕ ਹੈ ਨੇ ਜਿਹੜੇ ਇਹ ਸੋਚਦੇ ਨੇ ਕਿ ਇਹ ਬੰਦਾ ਮੇਰਾ ਮੁਖਾਲਿਫ ਹੈ, ਇਹਦੇ ਨਾਲ ਧੱਕਾ ਹੋਣ ਡਿਆ ਅਤੇ ਹੋਣ ਦਿਓ, ਮੈਨੂੰ ਇਸ ਗੱਲ ਨਾਲ ਕੀ ਲੈਣ ਦੇਣ। ਇਹ ਕਿਹੜਾ ਮੇਰਾ ਸੱਜਣ ਹੈ, ਇਹ ਕਿਹੜਾ ਮੇਰਾ ਮਿੱਤਰ ਹੈ। ਮੈਂ ਉਹਦੇ ਵਾਸਤੇ ਬੋਲਾਂਗਾ ਜਿਹੜਾ ਮੇਰਾ ਸੱਜਣ ਮਿੱਤਰ ਹੋਏਗਾ। ਮੇਰੇ ਆਪਣੇ ਸੱਜਣ ਦੇ ਖਿਲਾਫ ਕੁਝ ਹੋਏਗਾ ਤਾਂ ਉਹ ਜ਼ਿਆਦਤੀ ਹੈ, ਸੱਜਣ ਦੇ ਖਿਲਾਫ, ਦੁਸ਼ਮਣ ਦੇ ਖਿਲਾਫ ਹੋਏਗਾ ਤਾਂ ਚੰਗਾ ਹੈ, ਜਾਂ ਸਿਆਸੀ ਮੁਖਾਲਿਫ ਦੇ ਖਿਲਾਫ ਹੋਏਗਾ ਤਾਂ ਉਹ ਚੰਗਾ। ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ, ਬਾਰ-ਬਾਰ ਕਹਿ ਰਿਹਾ, ਔਰ ਮੇਰਾ ਕੰਸੀਡਰਡ ਓਪੀਨੀਅਨ ਹੈ ਕਿ ਇਹ ਤਹਿਰੀਕੇ ਲਬੈਕ ਨੂੰ ਇੱਥੋਂ ਤੱਕ ਲਿਆਉਣ ਲਈ ਸਾਡੀਆਂ ਏਜੰਸੀਜ਼ ਨੇ ਬੜਾ ਕਿਰਦਾਰ ਅਦਾ ਕੀਤਾ। ਔਰ ਸਿਆਸੀ ਹਕੂਮਤਾਂ ਦੇ ਖਿਲਾਫ ਇਸਤੇਮਾਲ ਕਰਨ ਵਾਸਤੇ ਜਦੋਂ ਇਹਨਾਂ ਨੂੰ ਲੋੜ ਸੀ ਉਦੋਂ ਇਹਨਾਂ ਦੇ ਵਿੱਚ ਫੂਕ ਭਰ ਦਿੰਦੇ ਸਨ। ਲੇਕਿਨ ਮੈਨੂੰ ਇਹ ਦੱਸੋ ਵੀ ਇਹ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜੇ ਕੌਣ ਨੇ? ਇਹ ਪਾਕਿਸਤਾਨੀ ਮਾਵਾਂ ਦੇ ਪੁੱਤਰ ਨੇ, ਇਹ ਆਮ ਬੱਚੇ ਨੇ, ਇਹ ਆਮ ਜਵਾਨ ਨੇ, ਇਹ ਆਮ ਬਜ਼ੁਰਗ ਨੇ।
ਇਹਨਾਂ ਵਿਚਾਰਿਆਂ ਨੂੰ ਤਾਂ ਨਹੀਂ ਪਤਾ ਤੁਸੀਂ ਕੀ ਖੇਡਾਂ ਖੇਡਦੇ ਹੋ। ਇਹਨਾਂ ਨੂੰ ਤਾਂ ਨਹੀਂ ਪਤਾ ਕਿਸੇ ਸਿਆਸਤਦਾਨ ਨਾਲ, ਕਿਸੇ ਮੌਲਵੀ ਨਾਲ, ਕਿਸੇ ਹੋਰ ਨਾਲ ਰਲ ਕੇ ਤੁਸੀਂ ਕੀ ਖੇਡਾਂ ਖੇਡਦੇ ਹੋ, ਤੁਹਾਡੇ ਮਕਸਦ ਕੀ ਨੇ, ਤੁਸੀਂ ਕਿਸੇ ਤਹਿਰੀਕ ਨੂੰ ਕਿਵੇਂ ਬਣਾਉਂਦੇ ਹੋ ਅਤੇ ਫਿਰ ਉਹਨੂੰ ਕਿਵੇਂ ਉਜਾੜਦੇ ਹੋ। ਇਹਨਾਂ ਨੂੰ ਤਾਂ ਨਹੀਂ ਪਤਾ ਇਸ ਗੱਲ ਦਾ। ਇਸ ਵਾਸਤੇ ਇਹ ਜਿਹੜੇ ਮਾਸੂਮਾਂ ਦਾ ਕਤਲੇਆਮ ਕੀਤਾ ਗਿਆ ਹੈ, ਇਹਦੀ ਆਈ ਡੋਂਟ ਨੋ ਮੈਂ ਕਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਰਿਪੋਰਟ ਕਰਾਂ। ਔਰ ਕੱਲ੍ਹ ਤੋਂ ਬਾਰ-ਬਾਰ, ਕੱਲ੍ਹ ਪੂਰਾ ਦਿਨ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਦ ਰਿਜ਼ਵੀ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਨੂੰ ਇਸਤੇਮਾਲ ਕਰ ਲਿਆ ਗਿਆ। ਉਹਨਾਂ ਨੇ ਇਸਤੇਮਾਲ ਕਰ ਲਿਆ, ਜਿਹੜੇ ਪਹਿਲਾਂ ਵੀ ਇਸਤੇਮਾਲ ਕਰਦੇ ਰਹੇ, ਲੇਕਿਨ ਉਹ ਪਹਿਲਾਂ ਇਸਤੇਮਾਲ ਕਰਦੇ ਸਨ ਦੂਜਿਆਂ ਨੂੰ ਠੋਕਣ ਵਾਸਤੇ। ਮਤਲਬ ਇਹਨਾਂ ਦੇ ਕੋਲੋਂ ਦੂਜਿਆਂ ਨੂੰ ਫਿੱਟ ਕਰਾਉਂਦੇ ਸਨ। ਪਹਿਲਾਂ ਨੂਨ ਲੀਗ ਨੂੰ ਇੱਕ ਵਾਰ ਫਿੱਟ ਕਰਾਇਆ ਸੀ, ਫਿਰ PTI ਨੂੰ ਇੱਕ ਤੋਂ ਜ਼ਿਆਦਾ ਵਾਰ ਫਿੱਟ ਇਹਨਾਂ ਦੇ ਕੋਲੋਂ ਕਰਵਾਇਆ, ਅਤੇ ਹੁਣ ਜ਼ਾਹਿਰ ਐਕਸਟੈਂਸ਼ਨ ਦੇ ਵੇਲੇ ਫਿਰ ਇਹ ਬਾਹਰ ਨਿਕਲ ਆਏ। ਹੁਣ ਇਹਨਾਂ ਕੋਲੋਂ ਫਿਰ ਇਹੀ ਕੰਮ ਕਰਵਾਉਣਾ ਸੀ ਸਾਦ ਰਿਜ਼ਵੀ ਸਾਹਿਬ ਕੋਲੋਂ। ਲੇਕਿਨ ਮੇਰਾ ਖਿਆਲ ਸਾਦ ਰਿਜ਼ਵੀ ਸਾਹਿਬ ਨੂੰ ਅਹਿਸਾਸ ਹੋਇਆ ਕਿਸੇ ਲੈਵਲ ਦੇ ਉੱਤੇ ਕਿ ਮੈਂ ਇਸਤੇਮਾਲ ਹੋ ਰਿਹਾ। ਉਹਨਾਂ ਬੜਾ ਰੌਲਾ ਪਾਇਆ ਕਿ ਮੇਰੇ ਨਾਲ ਮੁਜ਼ਾਕਰਾਤ ਕਰੋ। ਉਹਨਾਂ ਦੀ ਮੁਜ਼ਾਕਰਾਤੀ ਟੀਮ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਜਿਹੜੀ ਮੁਜ਼ਾਕਰਾਤ ਦੀ ਟੀਮ ਬਣਾਈ ਸੀ, ਘੱਲੀ ਸੀ, ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਜਿਸ ਵੇਲੇ ਉਹਨੂੰ ਗ੍ਰਿਫਤਾਰ ਕਰ ਲਿਆ ਤਾਂ ਸਾਦ ਰਿਜ਼ਵੀ ਸਾਹਿਬ ਨੂੰ ਹੋਰ ਸਮਝ ਆ ਗਈ ਕਿ ਇਹ ਤਾਂ ਮੈਂ ਇਸਤੇਮਾਲ ਹੋ ਗਿਆ ਮੁਕੰਮਲ। ਜਿਨ੍ਹਾਂ ਨੇ ਮੈਨੂੰ ਘੱਲਿਆ ਸੀ ਉਹ ਹੀ ਮੈਨੂੰ ਠੋਕਣ 'ਤੇ ਤਿਆਰ ਹੋ ਗਏ ਨੇ। ਇਹ ਘੱਲਣ ਵਾਲੀਆਂ ਵੀ ਏਜੰਸੀਆਂ ਹੀ ਸਨ। ਮੈਂ ਤੁਹਾਨੂੰ ਦੱਸਿਆ ਨਾ ਕਿ ਇਸ ਵੇਲੇ ਕੋਈ ਮੌਕਾ ਨਹੀਂ ਸੀ, ਕੋਈ ਮਹਿਲ ਨਹੀਂ ਸੀ, ਕੋਈ ਵਜ੍ਹਾ ਨਹੀਂ ਸੀ। ਇਸ ਵੇਲੇ ਇਸ ਤਰ੍ਹਾਂ ਦੀ ਇhtਜਾਜੀ ਕਾਲ, ਔਰ ਉਹ ਵੀ ਸਿੱਧਾ ਅਮਰੀਕੀ ਅੰਬੈਸੀ। ਇਹਨਾਂ ਨੂੰ ਮੁਕੰਮਲ ਤੌਰ ਨਾਲ ਇਸਤੇਮਾਲ ਕੀਤਾ ਗਿਆ, ਔਰ ਜਿਸ ਵੇਲੇ ਹੋ ਗਏ ਤਾਂ ਉਸ ਵੇਲੇ ਦੂਜੇ ਪਾਸੋਂ ਠੋਕ ਦਿੱਤਾ ਗਿਆ। ਉਹ ਹੁਣ ਕੱਲ੍ਹ ਦੇ ਬਾਰ-ਬਾਰ ਪ੍ਰੈਸ ਕਾਨਫਰੰਸ ਕਰਕੇ ਬਾਰ-ਬਾਰ ਕਹਿ ਰਹੇ ਸਨ, ਮੈਂ ਮੁਜ਼ਾਕਰਾਤ ਕਰਨਾ ਚਾਹੁੰਦਾ, ਮੇਰੇ ਨਾਲ ਮੁਜ਼ਾਕਰਾਤ ਕਰੋ, ਮੈਂ ਮੁਜ਼ਾਕਰਾਤ ਕਰਨਾ ਚਾਹੁੰਦਾ, ਮੇਰੇ ਨਾਲ ਮੁਜ਼ਾਕਰਾਤ ਕਰੋ। ਇਹ ਇੱਕ ਵੀਡੀਓ ਵੇਖੋ ਜਿਹਦੇ ਵਿੱਚ ਉਹ ਆਖ ਰਹੇ ਨੇ ਕਿ ਗੋਲੀਆਂ ਚਲਾਉਣਾ ਬੰਦ ਕਰ ਦਿਓ, ਖੁਦਾ ਦਾ ਵਾਸਤਾ ਜੇ ਗੋਲੀਆਂ ਚਲਾਉਣੀਆਂ ਬੰਦ ਕਰ ਦਿਓ, ਜੋ ਮੁਜ਼ਾਕਰਾਤੀ ਕਮੇਟੀ ਸਾਨੂੰ ਕਹੇਗੀ ਉਹ ਅਸੀਂ ਕਰ ਲਾਂਗੇ। ਦੂਸਰੇ ਲਫ਼ਜ਼ਾਂ ਦੇ ਵਿੱਚ ਉਹ ਸਰੈਂਡਰ ਕਰ ਰਹੇ ਨੇ। ਜੋ ਮੁਜ਼ਾਕਰਾਤੀ ਕਮੇਟੀ ਕਹੇਗੀ ਮੈਂ ਉਹ ਕਰ ਲਾਂਗਾ। ਦੂਸਰੇ ਲਫ਼ਜ਼ਾਂ ਦੇ ਵਿੱਚ ਉਹ ਸਰੈਂਡਰ ਕਰ ਰਹੇ ਨੇ। ਇਹ ਸੁਣੋ। बिस्मिल्लाहिर्रहमानिर्रहीम। और भाई मैं आपसे कहता हूं कि जो हमारी मुज़ाकराती कमेटी कहेगी हम बिल्कुल मानेंगे, लेकिन ये गोली, ये शेलिंग, ये बंद करो। क्या चाहते हो तुम मुल्क में आग लगाना चाहते हो? तुम ये चाहते हो कि हुजूर के सारे गुलाम शहीद हो जाए, यहाँ ला इलाहा इल्लल्लाह मुहम्मद रसूलुल्लाह का नाम लेने वाला कोई ना हो? हमने कहा है कि जो हमारी मुज़ाकराती कमेटी आकर कहेगी मिन्नो अन वो ही ऐलान करेंगे। इस ऑपरेशन को बंद करो, इस ऑपरेशन को बंद करो, इस गोली को बंद करो, इस शैलेंज को बंद करो। ਸੁਣ ਲਿਆ ਜੀ। ਲੇਕਿਨ ਦੂਜੇ ਪਾਸਿਓਂ ਗੋਲੀਆਂ ਮਾਰੀਆਂ ਗਈਆਂ। ਮੈਂ ਤੁਹਾਨੂੰ ਕੁਝ ਚੀਜ਼ਾਂ ਵਿਖਾ ਸਕਦਾ। ਕੁਝ ਵੀਡੀਓਜ਼ ਜ਼ਰਾ ਵੇਖ ਲਓ। ਇੱਕ ਅੱਧੀ ਮੁੰਡਾ ਰਿਪੋਰਟ ਕਰ ਰਿਹਾ ਕਿ ਇਹਨਾਂ ਨਾਲ ਕੀ ਹੋ ਰਿਹਾ, ਅਤੇ ਜਿਹੜੇ ਲਾਸ਼ਾਂ ਵਾਲੇ ਹਿੱਸੇ ਨੇ ਅਸੀਂ ਨਹੀਂ ਵਿਖਾ ਸਕਦੇ, ਉਹ ਕੱਟਾਂਗੇ। ਲੇਕਿਨ ਇੱਥੇ ਬੇਸ਼ੁਮਾਰ ਲਾਸ਼ਾਂ ਹੀ ਲਾਸ਼ਾਂ ਨੇ ਇਰਦ ਗਿਰਦ ਹਰ ਪਾਸੇ ਨਜ਼ਰ ਆ ਰਹੀਆਂ ਨੇ। ਲੇਕਿਨ ਇਹ ਕਿਸ ਤਰੀਕੇ ਨਾਲ ਉੱਥੇ ਜਿਹੜੇ ਲੱਬੈਕ ਦੇ ਜਿਹੜੇ ਕਾਰਕੁਨ ਨੇ ਉਹ ਹੁਣ ਇਸ ਵੇਲੇ ਉੱਥੇ ਕਿਸ ਤਰ੍ਹਾਂ ਰਿਪੋਰਟ ਕਰ ਰਹੇ ਨੇ, ਕੀ ਗੱਲਬਾਤ ਕਰ ਰਹੇ ਨੇ, ਉਹ ਸਾਰੀਆਂ ਚੀਜ਼ਾਂ ਤੁਸੀਂ ਵੇਖ ਸਕਦੇ ਹੋ ਕਿ ਉੱਥੇ ਕੀ ਜ਼ੁਲਮ ਹੋ ਰਿਹਾ। ਬਹਰਹਾਲ ਅਸੀਂ ਲੋਕਾਂ ਦੇ ਕੋਲੋਂ ਇਹੀ ਇਲਤਜਾ ਕਰਾਂਗੇ ਕਿ ਇੰਤਸ਼ਾਰ ਨਹੀਂ ਫੈਲਾਉਣਾ ਚਾਹੀਦਾ। ਇਹ ਤਾਂ ਇੰਤਸ਼ਾਰ ਫੈਲਾਉਣਾ ਚਾਹੁੰਦੇ ਨੇ। ਤੁਸੀਂ ਪਾਕਿਸਤਾਨ ਦੇ ਮਫਾਦ ਦੇ ਵਿੱਚ, ਆਪਣੀ ਸੁਸਾਇਟੀ ਦੇ ਮਫਾਦ ਦੇ ਵਿੱਚ ਇੰਤਸ਼ਾਰ ਨਾ ਫੈਲਾਓ। ਜਿਹੜੇ ਉੱਥੋਂ ਜਾ ਸਕਦੇ ਨੇ, ਮੇਰਾ ਮਸ਼ਵਰਾ ਤੇ ਚਲੇ ਜਾਣ, ਘਰਾਂ ਨੂੰ ਜਾਣ, ਆਪਣੀ ਜਾਨ ਬਚਾਉਣ, ਕਿਉਂਕਿ ਇਹ ਤਾਂ ਇਹਨਾਂ ਨੇ ਤਾਂ ਆਪਣੇ ਮਕਸਦ ਵਾਸਤੇ ਕੁਛ ਵੀ ਕਰ ਛੱਡਣਾ। ਹੁਣ ਕਈ ਦੋਸਤ ਆਖਣਗੇ ਕਿ ਤੁਸੀਂ ਗਿੱਲ ਸਾਹਿਬ ਗਲਤ ਕਹਿ ਰਹੇ ਹੋ, ਕਿਉਂ ਉੱਥੋਂ ਲੋਕ ਜਾਣ। ਲੇਕਿਨ ਮੇਰੀ ਜਿੰਨੀ ਅਕਲ ਕੰਮ ਕਰਦੀ ਹੈ ਮੈਂ ਤਾਂ ਉਹੀ ਗੱਲ ਤੁਹਾਨੂੰ ਦੱਸਣੀ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਣੇ ਮਫਾਦ ਵਾਸਤੇ 200 ਬੰਦੇ ਦੀ ਉੱਥੋਂ, ਹੁਣ ਹੋ ਸਕਦਾ 200 ਨਾ ਠੀਕ ਹੋਵੇ ਗੱਲ, 100 ਵੀ ਠੀਕ ਨਾ ਹੋਵੇ, ਉੱਥੇ ਹੋ ਸਕਦਾ 50 ਲਾਸ਼ਾਂ ਹੀ ਹੋਣ, 30 ਲਾਸ਼ਾਂ ਹੋਣ, ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ ਕੀ ਹੈ, ਇਸ ਵੇਲੇ ਤੱਕ ਕੋਈ ਹਤਮੀ ਖਬਰ ਨਹੀਂ ਹੈ। ਲੇਕਿਨ ਇਹ ਮੈਨੂੰ ਪਤਾ ਲੱਗ ਗਿਆ ਕਿ ਆਪਣੇ ਮਕਸਦ ਵਾਸਤੇ ਇਹ ਕੁਝ ਵੀ ਕਰਨਗੇ। ਇਹ ਇੱਕ ਦੋ ਛੋਟੀਆਂ ਵੀਡੀਓਜ਼ ਵੇਖੋ ਵੀ ਉੱਥੇ ਹੋਣ ਕੀ ਰਿਹਾ। ਹਜ਼ੂਰ ਆਪਣੇ ਨਿਗਾਹ ਦੇ इन्ना लिल्लाहि व इन्ना इलैहि राजिऊन, इन्ना लिल्लाहि व राजिऊन। अहले सुन्नत ने हमेशा इस मुल्क से प्यार किया और कयामत तक करेंगे। हमारी नस्लें फौज से प्यार किया, फोर्सेस से प्यार किया, हमेशा मासर नाजायज हुआ। आज सब कुछ खत्म हो गया। सैकड़ों कारकुनान के सीनों पे गोलियां मार दी, साद रिजवी के ट्रक पे गोलियां मार दी, उसने कफन बांध लिया। वो कहता रहा कि पुलिस वालों, रेंजर वालों, तुम मुसलमान हो। अजान हो रही थी, फायरिंग की, तुमने गोलियां बरसाई, सीनों पे गोलियां चलाई। ਵੇਖ ਲਿਆ ਜੀ। ਇਹ ਬਹਰਹਾਲ ਉਹਨਾਂ ਨੇ ਅੱਜ ਪੂਰਾ ਦਿਨ ਉੱਥੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਮੁਜ਼ਾਕਰਾਤ ਹੋਣ। ਬਾਰ-ਬਾਰ ਅਪੀਲਾਂ ਕੀਤੀਆਂ ਸਾਡੇ ਨਾਲ ਮੁਜ਼ਾਕਰਾਤ ਕਰੋ, ਅਸੀਂ ਮੁਜ਼ਾਕਰਾਤ ਕਰਨ ਨੂੰ ਤਿਆਰ ਹਾਂ, ਅਸੀਂ ਜਾਣ ਨੂੰ ਤਿਆਰ ਹਾਂ, ਸਾਡੀ ਜੋ ਕਮੇਟੀ ਆਖੇਗੀ ਅਸੀਂ ਕਰਨ ਨੂੰ ਤਿਆਰ ਹਾਂ।
ਲੇਕਿਨ ਜਿਸ ਤਰ੍ਹਾਂ ਮੈਂ ਤੁਹਾਨੂੰ ਆਖਿਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਲਿਆਂਦਾ ਸੀ ਉਹਨਾਂ ਨੇ ਉੱਥੇ ਖੂਨ ਦੀ ਹੋਲੀ ਖੇਲੀ ਹੈ। ਇਹੋ ਜਿਹਾ ਕੰਮ 26 ਨਵੰਬਰ ਨੂੰ ਹੋਇਆ ਸੀ ਪਹਿਲੇ, ਔਰ 26 ਨਵੰਬਰ ਦੇ ਵਿੱਚ ਤੇ ਚਲੋ ਆਉਣ ਵਾਲੇ ਇਹਨਾਂ ਦੀ ਮਰਜ਼ੀ ਨਾਲ ਨਹੀਂ ਸੀ ਆਏ। ਅਸੀਂ ਸਾਡੀ ਜਮਾਤ ਜ਼ਾਹਿਰ ਹੈ ਸਾਡਾ ਨਜ਼ਰੀਆ ਸੀ, ਏਜੰਡਾ ਸੀ, ਉਹਦੇ 'ਤੇ ਆਏ ਸਾਂ। ਅਸੀਂ ਵੀ ਉੱਥੇ ਇੱਕ ਆਈਨੀ ਕੰਮ ਕਰਨ ਹੀ ਆਏ ਸਾਂ, ਕੋਈ ਗੈਰ ਆਈਨੀ ਕੰਮ ਕਰਨ ਨਹੀਂ ਸੀ ਆਏ। ਜਿਸ ਤਰ੍ਹਾਂ ਉਸ ਵੇਲੇ ਸਾਡੇ ਵਰਕਰਸ ਦੇ ਸਿਰਾਂ ਦੇ ਵਿੱਚ ਗੋਲੀਆਂ ਮਾਰੀਆਂ। ਲੇਕਿਨ ਇਹ ਤੁਹਾਨੂੰ ਮੈਂ ਇੱਕ ਵੀਡੀਓ ਵਿਖਾਣੀ ਸੁਣਿਆ ਸੀ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਨੇ ਵੀ ਮਰ ਜਾਣਾ। ਇਹ ਮੈਂ ਤਕਲੀਫ ਦੇ ਵਿੱਚ ਤੁਹਾਨੂੰ ਵੀਡੀਓ ਵਿਖਾ ਰਿਹਾ, ਕੋਈ ਸ਼ੌਕ ਨਾਲ ਨਹੀਂ ਵਿਖਾ ਰਿਹਾ। ਇਹ ਸੋਸ਼ਲ ਮੀਡੀਆ ਦੇ ਉੱਤੇ ਕਲੇਮ ਕੀਤਾ ਜਾਂਦਾ ਹੈ ਕਿ ਵੀਡੀਓ ਉਦੋਂ ਦੀ ਜਦੋਂ 26 ਨਵੰਬਰ ਨੂੰ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸਨ, ਅਤੇ ਇਹ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਤਹਿਰੀਕ ਲੱਬੈਕ ਦੇ ਸੱਜਣ ਉਸ ਵੇਲੇ ਮਠਿਆਈਆਂ ਖਾ ਰਹੇ ਸਨ। ਇੱਕ ਵਾਰੀ ਇਹਨਾਂ ਸਪੋਰਟ ਨਹੀਂ ਕੀਤੀ, ਇੱਕ ਵਾਰੀ ਇਹਨਾਂ ਬਿਆਨ ਨਹੀਂ ਦਿੱਤਾ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਹੁਣ ਤਹਿਰੀਕ ਇਨਸਾਫ ਵਾਲੇ ਵੀ ਇਹੀ ਕਰਨ, ਹੁਣ ਅਸੀਂ ਵੀ ਇਹੀ ਕਰੀਏ ਨਾ। ਅਸੀਂ ਉਸ ਅਸੂਲ 'ਤੇ ਰਹਿਣਾ ਜਿਹੜਾ ਜਮਹੂਰੀ ਅਸੂਲ ਹੈ ਕਿ ਰੂਲ ਆਫ ਲਾਅ, ਫਰੀडम ਆਫ ਸਪੀਚ ਔਰ ਡੈਮੋਕ੍ਰੇਸੀ ਸਭ ਦਾ ਰਾਈਟ ਹੈ। ਹਿਊਮਨ ਰਾਈਟਸ ਵੀ ਸਾਰਿਆਂ ਦੇ ਸਾਂਝਾ ਮਸਲਾ ਹੁੰਦਾ। ਇਹ ਕਿਸੇ ਦਾ ਤੁਸੀਂ ਮਸਲਾ ਜਿਹੜਾ ਇਹਨੂੰ ਕਿਸੇ ਦੇ ਕੋਲੋਂ ਖੋ ਨਹੀਂ ਸਕਦੇ। ਇਸ ਵਾਸਤੇ ਬਹੁਤ ਅਫਸੋਸਨਾਕ ਹੈ ਕਿ ਇਹ ਏਜੰਸੀਜ਼ ਜਿਹਨੂੰ ਇਹਨਾਂ ਦਾ ਦਿਲ ਕਰਦਾ ਇਸਤੇਮਾਲ ਕਰਨ ਨੂੰ ਉਹਨੂੰ ਕਰ ਲੈਂਦੇ ਨੇ। ਅਤੇ ਇਹਦੇ ਵਿੱਚ ਐਸੀਆਂ ਵੀਡੀਓਜ਼ ਨੇ ਕਿ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਕਿ ਮੈਂ ਦੇਖ ਕੇ ਪਰੇਸ਼ਾਨ ਹੋ ਗਿਆ। ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਕਿਸ ਤਰੀਕੇ ਨਾਲ ਰੱਖਾਂ ਔਰ ਕੀ ਗੱਲਬਾਤ ਕਰਾਂ। ਅੱਛਾ ਜੀ, ਅੱਗੇ ਚੱਲਨੇ। ਅੱਲਾ ਮੀਆਂ ਜਿਹੜੇ ਲੋਕ ਸ਼ਹੀਦ ਹੋਏ ਨੇ ਉਹਨੇ ਦਰਜਾਤ ਬੁਲੰਦ ਕਰੇ, ਜਿਨ੍ਹਾਂ ਨੇ ਕੀਤੇ ਨੇ ਮੈਂ ਇਹੀ ਕਹਿ ਸਕਦਾ ਕਿ ਅੱਲਾ ਉਹਨਾਂ ਨੂੰ ਕੋਈ ਹੋਸ਼ ਦੇਵੇ। ਇਹ ਜ਼ਰਾ ਵੇਖੋ ਨਾ, ਬੱਸ ਦੀ ਵੀਡੀਓ ਵੇਖੋ। ਇਹ ਇਸਲਾਮਾਬਾਦ ਤੋਂ ਪੁਲਿਸ ਜਾ ਰਹੀ ਹੈ। ਇਹ ਜਿਹੜੀ ਵੀਡੀਓ ਤੁਹਾਨੂੰ ਵਿਖਾ ਰਹੇ ਹਾਂ ਇਸਲਾਮਾਬਾਦ ਤੋਂ ਪੁਲਿਸ ਜਾ ਰਹੀ ਹੈ। ਮੌਲਵੀ ਸਾਹਿਬ ਜਿਹੜੇ ਨੇ ਇਸਲਾਮਾਬਾਦ ਪੁਲਿਸ ਦੇ ਨੇ, ਇੱਕ ਪਾਸੇ ਇਹ ਵੀ ਮੌਲਵੀ ਸਾਹਿਬ ਨੇ, ਦੂਜੇ ਪਾਸੇ ਦੂਜੇ ਮੌਲਵੀ ਵੀ ਆਏ ਨੇ ਜਿਹਨਾਂ ਨੂੰ ਹੁਣ ਸ਼ਹੀਦ ਕੀਤਾ ਗਿਆ ਜ਼ਿਆਦਾਤਰ ਨੂੰ। ਇਹ ਦੋਵੇਂ ਪਾਰਟੀਆਂ ਜਿਹੜੀਆਂ ਨੇ ਰੱਬ ਦਾ ਨਾਂ ਲੈਣ ਵਾਲੀਆਂ ਨੇ, ਦੋਵੇਂ ਰੱਬ ਦੇ ਬੰਦੇ ਨੇ, ਦੋਵੇਂ ਪਾਕਿਸਤਾਨ ਦੇ ਨੇ। ਇਹ ਇੰਡੀਅਨ ਗਾਣਿਆਂ ਦੇ ਉੱਤੇ ਨੱਚਦੇ ਹੋਏ ਉੱਧਰ ਜਾ ਰਹੇ ਨੇ ਔਰ ਇਹ ਸਮਝ ਲਓ ਕਿ ਲਾਹੌਰ ਤੋਂ ਐਕਸਟਰਾ ਨਫਰੀ, ਇਸੇ ਤਰੀਕੇ ਨਾਲ ਇਸਲਾਮਾਬਾਦ ਤੋਂ ਐਕਸਟਰਾ ਨਫਰੀ, ਬਖਤਰਬੰਦ ਗੱਡੀਆਂ, ਪਤਾ ਨਹੀਂ ਕੀ ਕੁਝ ਉੱਥੇ ਘੱਲਿਆ ਗਿਆ ਸੀ ਕੱਲ੍ਹ, ਔਰ ਫਿਰ ਉੱਥੇ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ। ਹਾਲਾਂਕਿ ਤਹਿਰੀਕ ਲੱਬੈਕ ਕੇ ਐਲਾਨ ਕਰ ਚੁੱਕਿਆ ਸੀ ਕਿ ਅਸੀਂ ਮੁਰੀਦ ਕੇ ਤੋਂ ਅੱਗੇ ਨਹੀਂ ਜਾਵਾਂਗੇ, ਉਸ ਦੇ ਬਾਵਜੂਦ ਇਹ ਸਾਰਾ ਕੁਝ ਹੋਇਆ। ਹਾਂ, ਇਹ ਜ਼ਰੂਰ ਹੈ ਕਿ ਵਿੱਚੋਂ ਇਤਲਾਤ ਨੇ ਕਿ ਕੁਝ ਜਿਹੜੇ ਮੁਲਾਜ਼ਮੀਨ ਸਨ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਹ ਖਾਲਿਦ ਅਵਾਨ ਸਾਹਿਬ ਨੇ, ਇਹ ਆਫਿਸਰ ਨੇ ਇਸਲਾਮਾਬਾਦ ਪੁਲਿਸ ਦੇ। ਇਹ ਉੱਥੇ ਲੋਕਾਂ ਨੂੰ ਕਹਿ ਰਹੇ ਨੇ ਕਿ ਅਸੀਂ ਪੁਲਿਸ ਲਾਈਨ ਇਕੱਠੇ ਹੋਏ ਹਾਂ, ਸਾਰੇ ਅਫਸਰ ਆਏ, ਤੁਸੀਂ ਨਹੀਂ ਆ ਰਹੇ, ਮੇਰੀ ਬੇਇੱਜ਼ਤੀ ਕਰਵਾ ਰਹੇ ਹੋ, ਪਲੀਜ਼ ਆ ਜਾਓ। ਇੱਥੋਂ ਪਤਾ ਲੱਗ ਰਿਹਾ ਕਿ ਇਸਲਾਮਾਬਾਦ ਪੁਲਿਸ ਦੇ ਲੋਕਾਂ ਨੂੰ ਅੰਦਾਜ਼ਾ ਸੀ ਕਿ ਖੂਨ ਦੀ ਹੋਲੀ ਖੇਲੀ ਜਾਣੀ ਹੈ ਅਤੇ ਬਹੁਤ ਸਾਰੇ ਮੁਲਾਜ਼ਮੀਨ ਆ ਹੀ ਨਹੀਂ ਰਹੇ ਔਰ ਇਹ ਕਹਿ ਰਹੇ ਸਨ ਬਾਰ-ਬਾਰ ਕਿ ਅਸੀਂ ਉਹਨਾਂ ਨੂੰ ਬਰਖਾਸਤ ਕਰ ਦੇਣਾ, ਲੇਕਿਨ ਉਸ ਦੇ ਬਾਵਜੂਦ ਮੁਲਾਜ਼ਮੀਨ ਨਹੀਂ ਆ ਰਹੇ। ਇਹ ਸੁਣੋ। डॉल्फिन स्क्वाड सारे आप पुलिस लाइन हेडक्वार्टर में रहते हैं। मैं आपको रिक्वेस्ट करता हूँ फौरी तौर पे लाइन हेडक्वार्टर के ग्राउंड में आ जाएं। मुझे आप लोगों की इस मतलब मुझे शर्मिंदगी हो रही है कि आप लोगों के इस गैर जिम्मेदाराना रवैये की वजह से मुझे बुलाया गया है। सारे हम अफसरान मौजूद हैं। ਸੁਣ ਲਿਆ ਜੀ। ਇਹ ਸੂਰਤ ਹਾਲ ਦੇ ਵਿੱਚ ਰਾਤ ਜੋ ਕੁਝ ਹੋਇਆ ਇਹਦੀ ਹੁਣ ਦਾਸਤਾਨਾਂ ਤਾਂ ਜੇ ਪਤਾ ਲੱਗਣਗੀਆਂ ਕਿਉਂਕਿ ਹੁਣ ਚੰਦ ਘੰਟੇ ਪਹਿਲਾਂ ਦੀ ਇਹ ਸਾਰੀ ਗੱਲ ਹੈ। ਹਜੇ ਵੀ ਉੱਥੋਂ ਫੁਟੇਜ ਆ ਰਹੀ ਹੈ, ਇਸ ਵੇਲੇ ਵੀ ਜਾਰੀ ਹੈ ਕੰਮ। ਔਰ ਇਹ ਵੀ ਇਤਲਾਹ ਮੈਂ ਦੇਖੀ ਹੈ ਕਿ ਸ਼ਾਇਦ ਸਾਦ ਰਿਜ਼ਵੀ ਨੂੰ ਵੀ ਕੋਈ ਗੋਲੀ ਲੱਗੀ ਹੈ। ਇਹ ਨਹੀਂ ਹੁਣ ਪਤਾ ਕਿ ਜ਼ਿਆਦਾ ਲੱਗੀ ਹੈ, ਘੱਟ ਲੱਗੀ ਵੀ ਹੈ ਕਿ ਨਹੀਂ ਲੱਗੀ। ਹਜੇ ਕੋਈ ਵੀ ਕਨਫਰਮ ਰਿਪੋਰਟ ਸਾਡੇ ਕੋਲ ਨਹੀਂ ਜਦੋਂ ਅਸੀਂ ਇਹ ਰਿਕਾਰਡ ਕਰ ਰਹੇ ਹਾਂ, ਲੇਕਿਨ ਮੈਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਜ਼ਰੂਰ ਦੇਖਿਆ। ਅੱਛਾ ਜੀ, ਹੁਣ ਅਗਲੀ ਖਬਰ 12 ਅਕਤੂਬਰ ਕੱਲ੍ਹ ਸੀ। ਮਰੀਮ ਨਵਾਜ਼ ਨੇ 2020 'ਚ 12 ਅਕਤੂਬਰ ਨੂੰ ਸਿਆਹ ਦਿਨ ਪਾਕਿਸਤਾਨ ਦਾ, ਵੋਟ ਦੀ ਇੱਜ਼ਤ ਦੀ ਪਾਮਾਲੀ, ਆਇਨ ਦੀ ਤੋਹੀਨ, ਜਮਹੂਰੀਅਤ ਦਾ ਕਤਲ ਅਤੇ 9 ਸਾਲਾ ਅੰਧੀ ਗੁੰਗੀ ਬਹਿਰੀ ਆਮਰੀਅਤ ਦੇ ਆਗਾਜ਼ ਦਾ ਦਿਨ, ਐਸੇ ਸਿਆਹ ਦਿਨਾਂ ਨੂੰ ਮੁਸਤਕਬਲ ਦੀ ਤਾਰੀਖ ਸੇ ਹਮੇਸ਼ਾ ਲਈ ਖਾਰਿਜ ਕਰ ਦੇਣਾ ਚਾਹੀਦਾ। ਇਹ ਨਵਾਜ਼ ਸ਼ਰੀਫ ਦਾ ਮਿਸ਼ਨ ਹੈ ਅਤੇ ਇਹ ਉਹਨਾਂ ਨੇ ਆਖਿਆ ਸੀ 2020 ਦੇ ਵਿੱਚ ਜਦੋਂ ਇਮਰਾਨ ਖਾਨ ਦੀ ਹੁਕੂਮਤ ਸੀ। 12 ਅਕਤੂਬਰ ਆਇਆ ਅਤੇ ਚਲਾ ਗਿਆ। 12 ਅਕਤੂਬਰ ਆਇਆ ਅਤੇ ਚਲਾ ਗਿਆ। ਨਵਾਜ਼ ਸ਼ਰੀਫ ਸਾਹਿਬ ਨੇ ਇੱਕ ਟਵੀਟ ਵੀ ਨਹੀਂ ਕੀਤਾ, ਮਰੀਮ ਨਵਾਜ਼ ਨੇ ਇੱਕ ਟਵੀਟ ਵੀ ਨਹੀਂ ਕੀਤਾ। ਮੁਸ਼ਰਫ ਹਾਲਾਂਕਿ ਮਰ ਗਿਆ ਹੋਇਆ, ਮੀਨ ਅੱਲਾ ਕੋਲ ਚਲੇ ਗਏ ਨੇ, ਅੱਲਾ ਉਹਨਾਂ ਦੀ ਮਗਫਰਤ ਕਰੇ। ਮੈਂ ਇਹੀ ਕਹਿ ਸਕਦਾ ਮਰੇ ਬੰਦੇ ਦਾ ਇਹੀ ਕਰਨਾ ਚਾਹੀਦਾ ਹੈ ਤੇ ਆਮਰ ਸੀ, ਪਾਕਿਸਤਾਨ ਨਾਲ ਗੱਦਾਰੀ ਕੀਤੀ ਸੀ, ਇਹਦੇ 'ਤੇ ਕੋਈ ਸ਼ੱਕ ਨਹੀਂ। ਲੇਕਿਨ ਚਲੋ ਉਹ ਵਫਾਤ ਪਾ ਗਏ ਨੇ, ਚਲੋ ਉਹਦੇ ਕੋਲੋਂ ਵੀ ਡਰ ਹੈ। ਮੀਨ ਜਿਹੜਾ ਫੌਤ ਹੋ ਗਏ ਹੋਏ ਨੇ ਉਹਦੇ ਕੋਲੋਂ ਵੀ ਡਰ ਹੈ। ਉਹਨਾਂ ਦੇ ਬਾਰੇ ਵੀ ਅੱਜ ਨਾ ਮਰੀਮ ਨਵਾਜ਼ ਨੇ ਕੋਈ ਵੋਟ ਨੂੰ ਇੱਜ਼ਤ ਦੇਣ ਦਾ ਟਵੀਟ ਕੀਤਾ, ਨਾ ਯੌਮ ਸਿਆਹ ਮਨਾਇਆ, ਨਾ ਇਹਨਾਂ ਨੂੰ ਯੌਮ ਸਿਆਹ ਯਾਦ ਆਇਆ। ਔਰ ਮੇਰੀ ਗੱਲ ਚੇਤੇ ਰੱਖਿਓ, ਜਦੋਂ ਇਹ ਹੁਕੂਮਤ 'ਚ ਨਾ ਹੋਏ, ਅਪੋਜੀਸ਼ਨ 'ਚ ਹੋਏ, ਫਿਰ 12 ਅਕਤੂਬਰ ਨੂੰ ਯੌਮ ਸਿਆਹ ਮਨਾਉਣਾ ਸ਼ੁਰੂ ਕਰਨਗੇ। ਅੱਜ ਇਹਨਾਂ ਨੂੰ ਯੌਮ ਸਿਆਹ ਨਜ਼ਰ ਨਹੀਂ ਆਇਆ, ਬਲਕਿ ਉਸੇ 12 ਅਕਤੂਬਰ ਨੂੰ ਇਹਨਾਂ ਨੇ ਤਹਿਰੀਕ ਲੱਬੈਕ ਦੇ ਜਿਹੜੇ, ਮੈਂ ਆਮ ਵਰਕਰ ਦੀ ਗੱਲ ਕਰ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਬੜਾ ਫਨੈਟਿਕ ਤਰੀਕੇ ਦੇ ਨਾਲ ਉਹ ਇਸਤੇਮਾਲ ਹੋਈ ਹੈ ਏਜੰਸੀਆਂ ਦੇ ਹੱਥੋਂ। ਉਹ ਇੱਕ ਸ਼ਿੱਦਤ ਪਸੰਦ ਜੱਥਾ ਬਣਿਆ ਹੋਇਆ ਸੀ ਜਿਹਨੂੰ
ਏਜੰਸੀਆਂ ਨੇ ਆਪਣੀ ਮਰਜ਼ੀ ਔਰ ਮਨਸ਼ਾ ਦੇ ਮੁਤਾਬਕ ਸਿਆਸੀ ਗਵਰਨਮੈਂਟਸ ਦੇ ਖਿਲਾਫ ਇਸਤੇਮਾਲ ਕੀਤਾ। ਔਰ ਜਿਹੜੇ ਆਮ ਮਾਸੂਮ ਵਰਕਰ, ਲੇਕਿਨ ਉਹਨਾਂ ਦਾ ਕਸੂਰ ਕੀ ਹੈ? ਉਹਦੇ ਆਮ ਨੇ ਵਿਚਾਰੇ, ਕੋਈ ਘੱਟ ਤਾਲੀਮ ਯਾਫਤਾ ਹੈ ਅਤੇ ਕਿਸੇ ਦੀ ਦਿਲੀ ਰਗਬਤ ਇਹੋ ਜਿਹੀ ਹੈ ਇੱਕ ਨਜ਼ਰੀਏ ਦੇ ਨਾਲ ਕਿ ਇਹਨਾਂ ਨੇ ਉਹਨੂੰ ਐਕਸਪਲੋਇਟ ਕਰਕੇ ਤੇ ਇਸਤੇਮਾਲ ਕੀਤਾ। ਅਤੇ 12 ਅਕਤੂਬਰ ਨੂੰ ਹੀ ਖੂਨ ਦੀ ਹੋਲੀ ਖੇਲੀ ਗਈ ਹੈ ਔਰ ਇਸ ਬੀਬੀ ਦੇ ਹਕੂਮਤ ਜਿਹੜੀ ਇਹਨੂੰ ਦਿੱਤੀ ਹੈ ਫਾਰਮ 47 ਦੀ, ਉਸੇ ਇਲਾਕੇ 'ਚ ਖੇਡੀ ਗਈ ਹੈ। ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਵੀ ਬਿਲਕੁਲ ਗਾਇਬ ਰਹੇ ਨੇ ਔਰ ਇਹ ਵੀ ਗਾਇਬ ਰਹੇ ਨੇ। ਦੂਜੇ ਪਾਸੇ ਤੀਫੀ ਬੱਟ ਕਤਲ ਕੇਸ ਜਿਹੜਾ ਤੁਹਾਨੂੰ ਪਤਾ ਜਾਲੀ ਪੁਲਿਸ ਮੁਕਾਬਲੇ 'ਚ ਉਹਨੂੰ ਕਤਲ ਕੀਤਾ ਗਿਆ। ਇਹਨਾਂ ਨੂੰ ਉੱਥੋਂ ਲਿਆਂਦਾ ਸੀ ਦੁਬਈ ਤੋਂ, ਇੰਟਰਪੋਲ ਵੀ ਇਹਦੇ 'ਚ ਇਨਵੋਲਵ ਹੈ, ਪਾਕਿਸਤਾਨ ਦੀ ਬੜੀ ਜਾਗਸਾਈ ਹੈ। ਤੀਫੀ ਬੱਟ ਦੀ ਲਾਸ਼ ਆਖਿਰਕਾਰ ਦੇ ਦਿੱਤੀ ਗਈ ਹੈ। ਉਹਨਾਂ ਦੇ ਭਾਈ ਜਿਹੜੇ ਨੇ ਉਹ ਬਾਰ-ਬਾਰ ਦੱਸ ਰਹੇ ਸਨ ਕਿ ਸਾਨੂੰ ਇਹ ਕਿਹਾ ਜਾ ਰਿਹਾ ਕਿ ਜਾਂ ਵੌਇਸ ਨੋਟ ਦਿਓ ਕਿ ਸਾਡਾ ਭਰਾ ਜਿਹੜਾ ਉਹ ਅਸੀਂ ਛੁਡਵਾਉਣ ਗਏ ਸਾਂ ਅਤੇ ਉਸ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਅਤੇ ਜਾਂ ਸਾਨੂੰ ਇੱਕ ਐਫੀਡੇਵਿਟ ਲਿਖ ਕੇ ਦਿਓ ਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਕਰੋਗੇ ਫਿਰ ਲਾਸ਼ ਦਿਆਂਗੇ। ਤਾਂ ਉਹਨਾਂ ਦੇ ਭਰਾ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਉਹਨਾਂ ਦੀ ਲਾਸ਼ ਜਿਹੜੀ ਹੈ ਉਹ ਮਿਲ ਗਈ ਹੈ ਅਤੇ ਅੱਜ ਨਮਾਜ਼ੇ ਅਸਰ ਤੋਂ ਬਾਅਦ ਤੀਫੀ ਬੱਟ ਸਾਹਿਬ ਦਾ ਜਿਹੜਾ ਘਰ ਸੀ ਨਸੀਰਾਬਾਦ ਦੇ ਵਿੱਚ, ਉੱਥੇ ਉਹਦੇ ਬਾਹਰ ਜਿਹੜੀ ਹੈ ਉਹ ਅਦਾ ਕੀਤੀ ਜਾਏਗੀ ਨਮਾਜ਼ ਜਨਾਜ਼ਾ। ਇੱਕ ਸਹਾਫੀ ਇਹ ਤਜਜ਼ੀਆ ਕਰ ਰਿਹਾ ਸੀ ਕਿ ਇੱਥੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ ਅਤੇ ਅੱਜ ਉੱਥੇ ਕੋਈ ਬੰਦਾ ਨਹੀਂ ਹੈ। ਮੈਂ ਤੁਹਾਨੂੰ ਇਹ ਆਖਿਆ ਨਾ ਵੀ ਵਕਤ ਬਦਲਦਾ ਹੈ ਨਾ ਜਿਸ ਵੇਲੇ, ਅਤੇ ਦੁਨੀਆ ਅੱਖਾਂ ਬਦਲ ਲੈਂਦੀ ਹੈ। ਇਹ ਤੀਫੀ ਬੱਟ ਸਾਹਿਬ ਜਿਹੜੇ ਨੇ ਇਹ ਕਾਰੋਬਾਰੀ ਸ਼ਖਸੀਅਤ ਵੀ ਸੀ ਜ਼ਾਹਿਰ ਹੈ, ਅਤੇ ਲੋਕ ਆਪਣੇ ਡਿਸਪਿਊਟ ਵੀ ਇਹਨਾਂ ਕੋਲੋਂ ਖ਼ਤਮ ਕਰਾਉਂਦੇ ਸਨ ਔਰ ਅੰਡਰਵਰਲਡ 'ਚ ਵੀ ਇਹਨਾਂ ਦਾ ਇੱਕ ਨਾਂ ਸੀ ਜ਼ਾਹਿਰ ਹੈ। ਅਤੇ ਉੱਥੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ ਅਤੇ ਅੱਜ ਉੱਥੇ ਕੁਰਸੀਆਂ ਖਾਲੀ ਨੇ। ਇਹ ਹੁਣ ਜਿਹੜੇ IG ਸਾਹਿਬ ਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਵਿਖਾਇਆ ਹੈ ਕਿ CCD ਦੇ ਜਬਰਾਨ ਸਾਹਿਬ ਜਿਹੜੇ ਨੇ ਇਹ ਇਨਕਾਊਂਟਰ ਸਪੈਸ਼ਲਿਸਟ ਹੀ ਇਹਨਾਂ ਨੂੰ ਸਮਝੋ। ਤੀਫੀ ਬੱਟ ਇਨਕਾਊਂਟਰ 'ਚ ਪੁਲਿਸ ਟੀਮ ਦੀ ਸਰਬਰਾਹੀ ਕਰਨ ਵਾਲਾ ਬਹਾਦਰ ਪੁਲਿਸ ਅਫਸਰ ਹੈ, SHO CCD, ਔਰ ਹੋਰ ਵੀ ਜਿਹੜੇ ਇਹਦੇ ਵਿੱਚ ਇਨਵੋਲਵ ਨੇ, ਜਿਹੜੇ ਬਾਹਰੋਂ ਲੈ ਕੇ ਆਏ ਨੇ। ਇਹ ਹੁਣ ਸਾਰੇ ਜਿਹੜੇ ਨੇ ਹੁਣ ਪਤਾ ਨਹੀਂ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਏਗੀ ਕਿ ਨਹੀਂ। ਜ਼ਾਹਿਰ ਹੈ ਸਾਰੇ ਪੁਲਿਸ ਵਾਲੇ ਇਨਵੋਲਵ ਨੇ ਸਾਰੇ ਕੰਮ ਦੇ ਵਿੱਚ। ਮੈਂ ਦੁਬਾਰਾ ਆਖਾਂਗਾ ਵੀ ਕੋਈ ਵੀ ਹੋਵੇ, ਕਿਸੇ ਨੇ ਕੋਈ ਵੀ ਜੁਰਮ ਕੀਤਾ, ਉਹਦੇ ਲਈ ਅਦਾਲਤਾਂ ਨੇ, ਕਾਨੂੰਨ ਹੈ, ਉਹਦੇ ਥਰੂ ਉਹਨੂੰ ਟਰਾਈ ਕਰੋ। ਇਹ ਜਿਹੜੇ ਕੰਮ ਨੇ, ਕਦੀ ਨੇਫਿਆਂ 'ਚ ਪਿਸਤੌਲ ਚਲਾਉਂਦੇ ਹੋ ਅਤੇ ਕਦੀ ਇਹ ਕਰਦੇ ਹੋ, ਅਤੇ ਕਦੀ ਤਹਿਰੀਕੇ ਲੱਬੈਕ ਅਤੇ ਕਦੀ ਤਹਿਰੀਕੇ ਇਨਸਾਫ ਅਤੇ ਕਦੀ ਕਿਸੇ ਹੋਰ ਜਮਾਤ ਅਤੇ ਕਦੀ ਕਿਸੇ ਹੋਰ ਜਮਾਤ, ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਖੂਨਰੇਜ਼ੀ ਕਰਦੇ ਹੋ। ਮੁਲਕ ਜਿਹੜੇ ਨੇ ਉਹ ਇਸ ਤਰੀਕੇ ਨਾਲ ਨਹੀਂ ਚੱਲ ਸਕਦੇ। ਬਟ ਇਹ ਅਫਸੋਸਨਾਕ ਗੱਲ ਹੈ, ਇਹ ਕਹਿ ਸਕਦੇ ਹਾਂ। ਹੋਰ ਅਤੇ ਗੱਲ ਇਹਦੇ ਵਿੱਚ ਕੀ ਆਖੀਏ। ਅਗਲੇ ਪਾਸੇ KP ਦੀ ਖਬਰ, ਉੱਥੇ ਅੱਜ ਇਜਲਾਸ ਹੋਣਾ ਹੁਣ ਤੋਂ ਥੋੜ੍ਹੀ ਦੇਰ ਬਾਅਦ ਜਾਂ ਇਸ ਵੇਲੇ ਸ਼ੁਰੂ ਹੋ ਗਿਆ ਹੋਏਗਾ ਜਦੋਂ ਤੁਸੀਂ ਇਹ ਵੀਲੌਗ ਵੇਖੋਗੇ। ਅਤੇ ਗਵਰਨਰ KP ਜਿਹੜਾ ਉਹਨੇ ਅਸਤੀਫਾ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹਨੇ ਆਖਿਆ ਜੀ ਸਾਈਨ ਨਹੀਂ ਮਿਲਦੇ, ਅਤੇ 2 ਅਸਤੀਫੇ ਭੇਜ ਦਿੱਤੇ ਨੇ ਗੰਡਾਪੁਰ ਸਾਹਿਬ ਨੇ। ਹਾਲਾਂਕਿ ਪਹਿਲਾਂ ਇਹੀ ਗਵਰਨਰ ਸਾਹਿਬ ਆਉਂਦੇ ਸਨ ਵੀ ਮੈਨੂੰ ਇੱਕ ਅਸਤੀਫਾ ਤਾਂ ਮਿਲਿਆ ਹੀ ਨਹੀਂ, ਇੱਕ ਹੀ ਮਿਲਿਆ ਹੈਂਡ ਰਿਟਨ, ਅਤੇ ਹੁਣ ਆਉਂਦੇ ਨੇ ਮੈਨੂੰ ਦੋਵੇਂ ਮਿਲ ਗਏ ਸਨ। ਅਤੇ ਬਹਰਹਾਲ ਉਹ ਜ਼ਾਹਿਰ ਹੈ DG ISPR ਦੱਸ ਆਏ ਸਨ ਜਾ ਕੇ ਕਿ ਅਸੀਂ ਸੁਹੇਲ ਅਫਰੀਦੀ ਨੂੰ ਚੀਫ ਮਿਨਿਸਟਰ ਨਹੀਂ ਬਣ ਦੇਣਾ। ਉਹ ਵੀ ਮਾਮਲਾ ਹੁਣ ਪਤਾ ਲੱਗੇਗਾ, ਅੱਜ ਸ਼ਾਮ ਤੱਕ ਕਲੀਅਰ ਹੋ ਜਾਏਗਾ ਕਿ ਉੱਥੇ ਕੀ ਹੁੰਦਾ ਹੈ। ਵੋਟ ਤੇ ਪੂਰੇ ਨੇ 92-93 ਜਿਹੜੇ ਕਮ ਅਜ਼ ਕਮ 90 ਤੋਂ 92 ਬੰਦੇ ਜਿਹੜੇ ਨੇ ਉਹ ਉੱਥੇ ਮੌਜੂਦ ਨੇ। MPAs ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਮੁਲਕ ਤੋਂ ਬਾਹਰ ਸਨ ਉਹ ਵੀ ਆ ਗਏ ਨੇ। ਵੋਟ ਮੁਕੰਮਲ ਤੌਰ 'ਤੇ ਪੂਰੇ ਨੇ ਅਤੇ ਹੁਣ ਦੇਖਣਾ ਪਏਗਾ ਵੀ ਅੱਗੋਂ ਮਾਮਲਾ ਹੁੰਦਾ ਕੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।